अस्सलाम वालेकुम जी। मैं हूं आपका होस्ट सईद अहमद बाबर लंगड़ियाल। और 2-4 दिन पहले मुझे परवेज़ साहब मिले थे। हमारे मोहल्लेदार हैं, बड़े अच्छे, इनके साथ हमारे तल्लुकात हैं। तो इन्होंने कहा था कि एक मसला है, उसको आप जो हाईलाइट करें अदालतगढ़ के हवाले से। तो इनसे पूछते हैं कि क्या वो मसाइल हैं जिनको ये हाईलाइट करना चाहते हैं, और आप भी ये वीडियो सुने और हमें बताएं कि क्या आप इनकी बात से एग्री करते हैं कि नहीं करते हैं। जी अस्सलाम वालेकुम सर। वालेकुम सलाम जी। जी परवेज़ साहब, ਤੁਸੀਂ ਇੱਕ ਦੋ ਗੱਲ ਕਹਿ ਰਹੇ ਹੋ ਕਿ ਮੀਡੀਆ ਦੇ ਉੱਤੇ ਆਣੀ ਚਾਹੀਦੀ ਹੈ, ਤੇ ਸਈਦ ਅਹਿਮਦ ਬਾਬਰ ਲੰਗੜਿਆਲ ਦਾ ਤੇ ਜ਼ਿੰਮੇਵਾਰੀ ਇਹ ਹੈ ਕਿ ਅਦਾਲਤ ਵੇਲੇ ਅਗਰ ਕੋਈ ਵੀ ਜਾਇਜ਼ ਮਸਲਾ ਹੈ ਜੀ ਤਾਂ ਉਹ ਹੁਕਾਮੇ ਬਾਲਾ ਤੱਕ ਪਹੁੰਚਾਉਣਾ। ਜੀ ਤੇ ਮੈਂ ਐਸੇ ਲਈ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ ਵਾਂ। ਤੁਸੀਂ ਦੱਸੋ ਕਿਹੜਾ ਕਿਹੜਾ ਮਸਲਾ ਜਿਹੜਾ ਤੁਸੀਂ ਚਾਹੁੰਦੇ ਹੋ ਹੱਲ ਹੋਣਾ ਚਾਹੀਦਾ। अस्सलाम वालेकुम। ਵਾਲੇਕੁਮ अस्सलाम। ਮਸਲਾ ਮੌਲਵੀ ਸਾਹਿਬ ਇਹ ਵੇ ਕਿ ਪਹਿਲੇ ਨੰਬਰ ਤੇ ਸਾਡੀ ਜਿਹੜੀ ਸਫਾਈ ਦਾ ਜਿਹੜੇ ਕਮੇਟੀ ਤੋਂ ਬੰਦੇ ਗਵਰਨਮੈਂਟ ਦੇ ਆ ਰਹੇ ਨੇ, ਉਹਨਾਂ ਨਾਲ ਅਸੀਂ ਕਿ ਸਫਾਈ ਦੇ ਬਾਰੇ ਕੋਈ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਨਾ ਕਰੋ। ਠੀਕ ਹੈ। ਅਸੀਂ ਅਦਾਲਤਗੜ੍ਹ ਦੇ ਵਿੱਚ ਸ਼ਾਮਲ ਹਾਂ, ਅਸੀਂ ਟੈਕਸ ਦੇ ਰਹੇ ਹਾਂ, ਹਰ ਚੀਜ਼ ਦੇ ਅਸੀਂ ਜੋ ਕੋਈ ਗਵਰਨਮੈਂਟ ਮੰਗਦੀ ਹੈ ਅਸੀਂ ਉਹਨੂੰ ਦੇ ਰਹੇ ਹਾਂ। ਬਿਲਕੁਲ ਜੀ। ਉਹ ਸਫਾਈ ਨਵੇਂ ਅਦਾਲਤਗੜ੍ਹ ਤੋਂ ਲੈ ਕੇ ਜਾਂ ਕਬਰਸਤਾਨ ਵਾਲੇ ਪੇ ਤੋਂ ਪਿੱਛੇ ਪਿੱਛੇ ਕਰਕੇ ਤੇ ਗਲੀਆਂ ਦੇ ਵਿੱਚੋਂ ਦੀ ਕਰਕੇ ਵੀ ਚਲੇ ਜਾਂਦੇ ਨੇ। ਠੀਕ ਹੈ। ਸਾਡੀਆਂ ਮਹੱਲੇ ਦੀਆਂ ਜਿਹੜੀਆਂ ਗਲੀਆਂ ਨੇ ਉਹ ਬੇਇੰਤਹਾਈ ਯਾਨੀ ਫੁੱਲ ਦੇ ਪਾਣੀ ਨਾਲ ਗਲੀਆਂ ਦੇ ਵਿੱਚ ਪਾਣੀ ਆ ਜਾਂਦਾ। ਡੱਕੇ ਲੱਗੇ ਨੇ। ਅਸੀਂ ਇੰਨਾ ਕੁ ਮਜਬੂਰ ਹੋ ਜਾਂਦੇ ਹਾਂ ਬਾਰਿਸ਼ ਦੇ ਦਿਨਾਂ ਦੇ ਵਿੱਚ ਕਿ ਸਾਡੇ ਨਮਾਜ਼ੀ ਭਾਈ ਵੀ ਨਹੀਂ ਆ ਸਕਦੇ, ਕਿਉਂਕਿ ਇੰਨਾ ਪਾਣੀ ਗੰਦਾ ਪਾਣੀ ਸਫਾਈ 'ਚ ਨਹੀਂ ਹੁੰਦੀ। ਸਫਾਈ ਨਹੀਂ ਹੁੰਦੀ। ਬਲਕਿ ਹੱਤਾਂ ਕਿ ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ ਕਿ ਉਹ ਯਾਨੀ ਚੋਰੀ ਫੈਕਟਰੀ ਤੋਂ ਅੱਗੇ ਅੱਗੇ ਜਾ ਕੇ ਤੇ ਮਹਲਕਾ ਜਿਹਾ ਉਹਨੂੰ ਝਾੜੂ ਮਾਰਿਆ ਤੇ ਉਸ ਤੋਂ ਪਿੱਛੇ ਬਿਲਕੁਲ ਹੀ ਨਹੀਂ ਆ। ਅੱਗੇ ਜਾ ਕੇ ਗਲੀਆਂ ਵੀ ਉਹਨਾਂ ਸਾਫ਼ ਕੀਤੀਆਂ, ਸਭ ਕੁਝ ਸਾਫ਼ ਕੀਤਾ, ਲੇਕਿਨ ਸਾਡੇ ਪਿੰਡ ਨੂੰ ਕੋਈ ਤਵੱਜੋ ਨਹੀਂ ਦੇ ਰਿਹਾ। ਸਾਡੇ ਮੈਂਬਰਾਂ ਨੇ ਹਜ਼ਰਾਤ ਚੇਅਰਮੈਨ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਨੂੰ ਕੋ ਪੁੱਛਣ। ਸਾਡੇ ਜਿਸ ਤਰ੍ਹਾਂ DPO ਸਾਹਿਬ ਬੈਂਦੇ ਨੇ ਖੁਦੀ ਕਚਹਿਰੀ ਲਾ ਕੇ ਆਪਣਾ ਦੂਸਰਾ ਕੀ ਉਹਨਾਂ ਦਾ ਨਾਮ SHO ਸਾਹਿਬ ਬੈਂਦੇ ਨੇ, ਸਾਨੂੰ ਕਦੀ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡੇ ਕੀ ਕੋ ਮਾਮਲਾ ਹੈ ਤੇ ਕੀ ਕੋ ਮਸਲਾ ਹੈ। ਅਸੀਂ ਅਗਰ 200-300 ਜਾਂ 400 ਵੋਟ ਇੱਕ ਗਲੀ 'ਚ ਦੇ ਰਹੇ ਹਾਂ ਤੇ ਸਾਨੂੰ ਪੁੱਛਣ ਦਾ ਵੀ ਹੱਕ ਹੈ। ਲੰਬੜਦਾਰ ਬਰਾਦਰੀ ਮਾਸ਼ਾਅੱਲਾ ਵੱਡੀ ਬਰਾਦਰੀ ਪੁਰਾਣੇ ਦਲ ਦੇ ਵਿੱਚ। ਮਸਲੇ ਇਹ ਤਾਂ ਨਹੀਂ ਕਿ ਹੁਣ ਮਸਲਾ ਇੱਕ ਛੋਟਾ ਜਿਹਾ ਇਸ਼ੂ ਹੋਵੇ ਤੇ ਅਸੀਂ ਲੈ ਕੇ ਉਹਨੂੰ ਵੀ ਕਿਹਦੇ ਕੋਲ ਜਾਈਏ। ਪਹਿਲੀ ਗੱਲ ਤੇ ਵੀ ਕਿਹਦੇ ਕੋਲ ਜਾਈਏ। ਉਹ ਸਫਾਈ ਵਾਲੇ ਨੇ ਗੱਲ ਕੀਤੀ, ਉਹ ਕਹਿੰਦੇ ਜੀ ਤੁਸੀਂ ਅੱਗੇ ਗੱਲ ਕਰੋ, ਅੱਗੇ ਅਸੀਂ ਕਿਹਦੇ ਨਾਲ ਕਰੀਏ। ਜਦੋਂ ਵੋਟਾਂ ਦਾ ਦੌਰਾਨ ਆ ਜਾਂਦਾ ਉਦੋਂ ਆਟੋਮੈਟਿਕ ਹੀ ਇਹਨਾਂ ਨੂੰ ਸਾਡੇ ਘਰਾਂ ਦਾ ਵੀ ਪਤਾ ਚੱਲ ਜਾਂਦਾ, ਹਰ ਚੀਜ਼ ਦਾ ਪਤਾ ਚੱਲ ਜਾਂਦਾ। ਜੀ ਨਾਜ਼ਰੀਨ, ਭਾਈ ਪਰਵੇਜ਼ ਸਾਹਿਬ ਦੀ ਜਿਹੜੀ ਗੱਲ ਹੈ ਉਹ ਇਸ਼ੂ ਹੈ ਵੇ ਕਿ ਉਹ ਕਹਿ ਰਹੇ ਜਿਹੜੇ ਖਾਕਰੂ ਆਉਂਦੇ ਨੇ ਨਾ ਸਫਾਈ ਕਰਨ ਵਾਸਤੇ, ਉਹ ਨਵੇਂ ਅਦਾਲਤਗੜ੍ਹ ਦੀ ਹੱਦ ਦੇ ਵਿੱਚ ਝਾੜੂ ਵਗੈਰਾ ਮਾਰ ਕੇ ਚਲੇ ਜਾਂਦੇ ਨੇ, ਗਲੀਆਂ 'ਚ ਵੀ ਮਾਰਦੇ ਨੇ। ਲੇਕਿਨ ਪੁਰਾਣੇ ਅਦਾਲਤਗੜ੍ਹ ਜਦੋਂ ਕਿ ਅਗਰ ਪਟਵਾਰਖਾਨੇ ਦੀ ਹਦੂਦ ਦੇ ਮੁਤਾਬਕ ਦੇਖਿਆ ਜਾਏ ਤੇ ਜਿਹੜਾ ਭਾਈ ਅਬਦੁਲ ਹਕ ਸਾਹਿਬ ਦੀਆਂ ਦੁਕਾਨਾਂ ਨੇ ਨਾ, ਇੱਥੋਂ ਤੱਕ ਪੁਰਾਣੇ ਅਦਾਲਤਗੜ੍ਹ ਦੀ ਹਦੂਦ ਹੈ। ਯਾਨੀ ਪੁਰਾਣਾ ਅਦਾਲਤਗੜ੍ਹ ਇੱਥੋਂ ਤੱਕ, ਸ਼ਾਇਦ ਅੱਗੇ ਛੱਪੜ ਤੱਕ ਦਾ ਵੀ ਇਲਾਕਾ ਹੈ ਵਿੱਚ। ਤੇ ਜਦੋਂ ਇੱਥੋਂ ਤੱਕ ਹਦੂਦ ਹੈ ਪੁਰਾਣੇ ਅਦਾਲਤਗੜ੍ਹ ਦੀ, ਤੇ ਉਹਨਾਂ ਦਾ ਕੁਐਸਚਨ ਇਹ ਵੇ ਕਿ ਕਮੇਟੀ ਦੇ ਵਿੱਚ ਪੁਰਾਣਾ ਅਦਾਲਤਗੜ੍ਹ ਵੀ ਸ਼ਾਮਲ ਹੈ, ਨਵਾਂ ਅਦਾਲਤਗੜ੍ਹ ਵੀ ਸ਼ਾਮਲ ਹੈ, ਤੇ ਕਿਉਂ ਉਹ ਬੰਦੇ ਸਿਰਫ ਉਨੀ ਹੱਦ ਦੇ ਵਿੱਚ ਝਾੜੂ ਮਾਰ ਕੇ ਚਲੇ ਜਾਂਦੇ ਨੇ, ਇੱਥੇ ਅੱਗੇ ਪੁਰਾਣੇ ਅਦਾਲਤਗੜ੍ਹ ਕਿਉਂ ਨਹੀਂ ਹੁੰਦੇ। ਜਦੋਂ ਵੋਟ ਲੈਣਾ ਹੁੰਦਾ ਉਦੋਂ ਤੇ ਸਾਨੂੰ ਆਉਂਦੇ ਨੇ ਵੋਟ ਦੇਵੋ, ਲੇਕਿਨ ਹੁਣ ਸਫਾਈ ਜਿਹੜੀ ਖਾਕਰੂਬ ਆ ਕੇ ਕਰਦੇ ਨੇ ਜਾਂ ਨਾਲੀਆਂ ਸਾਫ਼ ਕਰਦੇ ਨੇ, ਉਹ ਸਿਰਫ ਨਵੇਂ ਅਦਾਲਤਗੜ੍ਹ ਦੀਆਂ ਕਰਕੇ ਤੇ ਚਲੇ ਜਾਂਦੇ ਨੇ। ਇਸ ਗੱਲ ਦਾ ਜਵਾਬ ਮੈਂ ਮੁਨਾਸਬ ਸਮਝਾਂਗਾ ਕਿ ਸਾਡੇ ਮੌਜੂਦਾ ਚੇਅਰਮੈਨ ਸਾਹਿਬ ਜਿਹੜੇ ਨੇ ਉਹ ਵੱਡੇਪਨ ਦਾ ਮੁਜ਼ਾਹਰਾ ਕਰਨ, ਔਰ ਇਹ ਯੂਨੀਅਨ ਕੌਂਸਲ ਦੇ ਸਾਡੇ ਅਦਾਲਤਗੜ੍ਹ ਦੇ ਵੋਟਰ ਨੇ ਭਾਈ ਪਰਵੇਜ਼ ਸਾਹਿਬ, ਅੱਗੋਂ ਹੀ ਜ਼ਾਹਰ ਇਹਨਾਂ ਵੋਟ ਦੇਣਾ ਹੈ, ਤੇ ਇਹਨਾਂ ਦਾ ਬੜਾ ਵੈਲਿਡ ਜਿਹਾ ਕੁਐਸਚਨ ਹੈ, ਇਹਦੀ ਵਜ਼ਾਹਤ ਜ਼ਰੂਰ ਦੇਣੀ ਚਾਹੀਦੀ ਹੈ। ਚੇਅਰਮੈਨ ਸਾਹਿਬ ਜਾਂ ਨਾਇਬ ਚੇਅਰਮੈਨ ਸਾਹਿਬ ਜਾਂ ਕੌਂਸਲਰ ਸਾਹਿਬ, ਜਿਹੜਾ ਵੀ ਇੱਕ ਕੋਈ ਜ਼ਿੰਮੇਦਾਰ ਬੰਦਾ ਆ ਕੇ ਇਸ ਚੀਜ਼ ਦੀ ਵਜ਼ਾਹਤ ਕਰਨਾ ਚਾਹੇ ਕਿ ਪੁਰਾਣੇ ਅਦਾਲਤਗੜ੍ਹ ਉਹ ਖਾਕਰੂਬ ਜਿਹੜੇ ਨੇ ਸਫਾਈ ਕਿਉਂ ਨਹੀਂ ਕਰ ਰਹੇ, ਇੱਕ ਅੱਛਾ ਕੁਐਸਚਨ ਇਹਨਾਂ ਦਾ, ਇਹਦਾ ਸਾਨੂੰ ਵੀ ਜਵਾਬ ਚਾਹੀਦਾ। ਔਰ ਇਹ ਨਹੀਂ ਕਿ ਭਾਈ ਪਰਵੇਜ਼ ਨੇ ਗੱਲ ਕੀਤੀ, ਅਸੀਂ ਸਾਰੇ ਪੁਰਾਣੇ ਅਦਾਲਤਗੜ੍ਹ ਵਾਲੇ ਇਹਨਾਂ ਦੇ ਨਾਲ ਆਏ ਇਸ ਮਾਮਲੇ 'ਚ ਕਿ ਵਾਕਈ ਇਹ ਇਸ ਤਰ੍ਹਾਂ ਮਤਲਬ ਮੁਖਤਲਿਫ ਸਲੂਕ ਕਿਉਂ ਹੋ ਰਿਹਾ ਹੈ ਕਿ ਇਹਦੇ ਨਾਲ ਪੁਰਾਣੇ ਅਦਾਲਤਗੜ੍ਹ ਨਾਲ ਯਤੀਮ ਬੱਚਿਆਂ ਵਾਲਾ ਹਿਸਾਬ ਕੀਤਾ ਜਾ ਰਿਹਾ ਹੈ ਸਫਾਈ ਦੇ ਮਾਮਲੇ 'ਚ, ਔਰ ਨਵੇਂ ਅਦਾਲਤਗੜ੍ਹ ਸਫਾਈ ਹੋ ਰਹੀ ਹੈ, ਜਾਂ ਕੀ ਵਜੂਹਾਤ ਨੇ। ਹੋ ਸਕਦਾ ਕੁਝ ਮਹਿਕਮਾ ਨਾਲ ਮਜਬੂਰੀਆਂ ਹੋਣ, ਲੇਕਿਨ ਜੋ ਵੀ ਵਜ੍ਹਾ ਉਹ ਵੱਡੇਪਨ ਦਾ ਮੁਜ਼ਾਹਰਾ ਕਰਦੇ ਆ। ਅਗਰ ਮੌਜੂਦਾ ਚੇਅਰਮੈਨ ਜਿਹੜਾ ਵੀ ਸਾਡੀ ਯੂਨੀਅਨ ਕੌਂਸਲ ਦੀ ਤਨਜ਼ੀਮ ਸਾਰਾ ਬਣਿਆ ਇੱਕ ਪੈਨਲ ਕੌਂਸਲਰਸ ਔਰ ਚੇਅਰਮੈਨ ਵਾਈਸ ਚੇਅਰਮੈਨ, ਅਗਰ ਉਹਨਾਂ 'ਚ ਕੋਈ ਵਜ਼ਾਹਤ ਦੇਵੇ ਤੇ ਸਈਦ ਅਹਿਮਦ ਬਾਬਰ ਲੰਗੜਿਆਲ ਦਾ ਜਿਹੜਾ ਚੈਨਲ ਹੈ ਸਿਆਲਕੋਟ ਪਲੱਸ ਨਾਰੋਵਾਲ, ਉਹ ਇਨਸ਼ਾਅੱਲਾ ਤਾਲਾ ਹਾਜ਼ਰ ਹੈ। ਇੱਕ ਕੁਐਸਚਨ ਮੇਰਾ ਹੋਰ ਛੋਟਾ ਜਿਹਾ ਜੀ, ਉਹਨਾਂ ਦਾ ਇੱਕ ਹੋਰ ਮਸਲਾ ਉਹ ਵੀ ਮਤਲਬ ਸੁਣ ਲਓ।
ਇਹ ਮਸਲਾ ਭਾਜੀ ਨੇ ਸਾਰੀ ਸਾਡੀ ਯੂਨੀਅਨ ਕੌਂਸਲ ਦਾ, ਕਿ ਸਾਡੀ ਯੂਨੀਅਨ ਕੌਂਸਲ 'ਚ ਦਲਦਗੜਾ, ਭਾਬੜਿਆਂ, ਇਸ ਤਰ੍ਹਾਂ ਗੰਜਿਆਂ ਵਾਲੀ ਤੇ ਕਿਉਂ ਮੁਜ਼ੱਫਰਪੁਰ ਦੀ ਹਿੱਸਾ ਲੱਗਦਾ ਕਿ ਤਕਰੀਬਨ ਪੂਰੀ ਯੂਨੀਅਨ ਕੌਂਸਲ ਦੇ ਜਾਂ ਜਿਹੜੀਆਂ ਗਵਰਨਮੈਂਟ ਦੇ ਸਕੂਲ 'ਚ ਬੱਚੀਆਂ ਪੜ੍ਹਦੀਆਂ ਨੇ ਉਹਨਾਂ ਦੇ ਮਤਲਬ ਹੈ ਥੋੜ੍ਹਾ ਜਿਹਾ ਕਿ ਜਦੋਂ ਇੱਕ ਤੇ ਜਿਹੜਾ ਸਕੂਲ ਹੈ, ਜਦੋਂ ਬੱਚੀ ਗੇਟ ਤੋਂ ਅੰਦਰ ਚਲੀ ਜਾਂਦੀ ਹੈ ਉਹਨੂੰ ਬਿਲਕੁਲ ਆਪਣੇ ਸ਼ੂਜ਼ ਉਤਾਰ ਕੇ ਜਾਣਾ ਪੈਂਦਾ। ਸਕੂਲ ਲਿਆਦਾ ਜਿਹੜਾ ਸਾਡਾ ਰੋਡ ਹੈ ਉਹਦੇ ਨਾਲੋਂ ਨੀਵਾਂ ਕੋ 2 ਫੁੱਟ ਜਾਂ 3 ਫੁੱਟ। ਇੱਕ ਉਹਦੇ ਬਾਰੇ ਥੋੜੀ ਤਵੱਜੋ ਕੀਤੀ ਜਾਏ। ਤੇ ਦੂਸਰਾ ਅਸੀਂ ਬਹੁਤ ਹੀ ਨਾ ਮਤਲਬ ਕਿ ਇੱਕ ਗਰੀਬ ਜਿਹੇ ਤਬਕੇ ਦੇ ਲੋਕ ਹਾਂ ਤੇ ਸਾਡੇ ਕੋਲ ਜਦੋਂ ਸਕੂਲ 12ਵੀਂ ਤੱਕ ਮਨਜ਼ੂਰ ਹੋਇਆ ਤਾਂ ਬੱਚੀਆਂ ਦਾ ਗਵਰਨਮੈਂਟ ਸਕੂਲ ਤੇ ਲਿਆਦਾ ਉਹਨੂੰ ਮੌਲਵੀ ਸਾਹਿਬ 12ਵੀਂ ਤੱਕ ਕਿਉਂ ਉਹਨੂੰ ਓਪਨ ਨਹੀਂ ਕਰ ਰਹੇ? ਆ ਕਲਾਸਾਂ ਕਿਉਂ ਨਹੀਂ ਬਿਠਾ ਰਹੇ? ਕਿਉਂ ਨਹੀਂ ਬਿਠਾਉਂਦੇ? ਅਸੀਂ ਗਰੀਬ ਬੰਦੇ, ਮਾੜੇ ਬੰਦੇ, ਸਾਡੇ ਕੋਲ ਨਹੀਂ ਇੰਨੀ ਮਤਲਬ ਕਿ ਸ਼ਹਿਰ ਦੇ ਵਿੱਚ ਉਹਨਾਂ ਨੂੰ 10,000 ਰੁਪਏ ਅਸੀਂ ਗੱਡੀ ਵਾਲੀਆਂ ਨੂੰ ਦੇਈਏ, ਫਿਰ ਅਸੀਂ ਡੇਲੀ ਉੱਥੇ ਮਗਰ ਜਾ ਕੇ ਉਹਨਾਂ ਚੈੱਕ ਕਰੀਏ। ਸਾਨੂੰ ਫਿਰ ਇਹ ਸਕੂਲ ਦਾ ਫਾਇਦਾ ਕੀ ਹੈ? ਸਾਡੇ ਜਿਹੜੇ ਆਲਾ ਹਕਾਮ ਨੇ ਥੋੜੀ ਤਵੱਜੋ ਦੇਣੀ ਇਸ ਬਾਰੇ ਕਿ ਅਗਰ ਇਹ 12ਵੀਂ ਤੱਕ ਇਹਨੂੰ ਕੀਤਾ ਤਾਂ ਇਹਦੀਆਂ ਕਲਾਸਾਂ ਕਿਉਂ ਓਪਨ ਨਹੀਂ ਕਰਦੇ? ਕਿ ਮੇਰਾ ਕਦੇ ਦਾ ਨਹੀਂ, ਇਹ ਪੂਰੀ ਨਹੀਂ ਸਾਰਾ ਸਭ ਦਾ ਹੀ ਹੈ ਕਿ ਅਗਰ ਵਾਕਈ ਉਹ ਰਜਿਸਟਰਡ ਜਾਂ ਮਨਜ਼ੂਰ ਹੋ ਗਿਆ 12ਵੀਂ ਤੱਕ ਤੇ ਫਿਰ ਅੱਗੋਂ ਕਲਾਸਾਂ ਕਿਉਂ ਨਹੀਂ ਬਹਿ ਰਹੀਆਂ ਉਹਦੀਆਂ? ਤੇ ਦੂਸਰਾ ਹੈ ਵੇ ਕਿ ਅਗਰ ਜਿਹੜਾ ਸਕੂਲ ਦੀ ਜਿਹੜਾ ਅਹਾਤਾ ਹੈ ਉਹ 2-3 ਫੁੱਟ ਤੁਸੀਂ ਕਹਿ ਰਹੇ ਹੋ ਕਿ ਸੜਕ ਨਾਲ ਨੀਵਾਂ ਹੈ, ਜਦੋਂ ਬਾਰਿਸ਼ ਹੁੰਦੀ ਹੈ ਪਾਣੀ ਖੜਾ ਹੋ ਜਾਂਦਾ ਉਹਦਾ ਵੀ ਕੋਈ ਬੰਦੋਬਸਤ ਹੋਣਾ ਚਾਹੀਦਾ, ਵੀ ਮਸਲਾ ਇੱਕ ਵੈਲਿਡ ਹੈ। ਕਿਉਂਕਿ ਬੱਚੀਆਂ ਦੇ ਕੱਪੜੇ ਖਰਾਬ ਹੁੰਦੇ ਨੇ, ਫਿਰ ਆ ਕੇ ਖੁਦ ਸਮਝਦਾਰ ਹੋ। ਕੋਈ ਬੱਚੀ ਮੇਰੇ ਵਰਗੇ ਬਜ਼ੁਰਗ ਜਿਹੜੇ ਨੇ ਉਹ ਬਾਹਰ ਰੋਡ ਤੇ ਹੀ ਯਾਨੀ ਗਿਰ ਜਾਂਦੇ ਨੇ। ਉਸ ਤਰ੍ਹਾਂ ਮਾਂ ਇੱਧਰ ਉੱਧਰ ਲੋਕ ਮਜ਼ਾਕ ਪੇ ਕਰਦੇ ਨੇ ਤੇ ਇਹ ਥੋੜਾ ਜਿਹਾ ਨਾ ਕੋਈ ਨਿਜ਼ਾਮ ਪਾਣੀ ਦਾ ਉੱਥੋਂ ਕਰਨਾ ਚਾਹੀਦਾ। ਮੀਆਂ ਨਜ਼ਰ ਪਹਿਲਵਾਨ ਸਾਹਿਬ ਜਿਹੜੇ ਮੌਜੂਦਾ ਚੇਅਰਮੈਨ ਨੇ, ਸਾਕਿਬ ਵੀ ਮੇਰਾ ਸਾਡਾ ਸਟੂਡੈਂਟ ਹੀ ਇਹ ਬੜੇ ਅੱਛੇ ਭਾਈ ਨੇ ਸਾਡੇ, ਨਜ਼ਰ ਸਾਹਿਬ ਵੀ ਮੁਹਤਰਮ ਨੇ। ਇੱਕ ਆਪਣੀ ਅਕਲ ਦੇ ਮੁਤਾਬਕ ਨਾਕਸ ਰਾਏ ਮੈਂ ਦੇਣਾ ਚਾਹਾਂਗਾ ਮੌਜੂਦਾ ਪੈਨਲ ਜਿਹੜਾ ਸਾਡਾ ਯੂਨੀਅਨ ਕੌਂਸਲ ਦਾ ਦਲਦਗੜ ਦਾ, ਉਹਨਾਂ ਨੂੰ ਅੱਗੋਂ ਰਾਏ ਨਾਲ ਇਖਤਲਾਫ ਵੀ ਹੋ ਸਕਦਾ ਹੈ ਜਾਂ ਉਹ ਰਾਏ ਨੂੰ ਮਤਲਬ ਐਕਸੈਪਟ ਵੀ ਬੰਦਾ ਕਰ ਸਕਦਾ, ਉਹ ਅਗਲੇ ਬੰਦੇ ਦੀ ਮਰਜ਼ੀ ਹੁੰਦੀ ਹੈ। ਲੇਕਿਨ ਮੇਰੀ ਰਾਏ ਦੇ ਮੁਤਾਬਕ ਜਿਵੇਂ DPO ਸਾਹਿਬ ਖੁੱਲੀ ਕਚਹਿਰੀ ਲਾਉਂਦੇ ਨੇ ਜਾਂ SHO ਮੁਖਤਲਿਫ ਥਾਣਿਆਂ ਦੇ ਖੁੱਲੀ ਕਚਹਿਰੀ ਦਾ ਇਨਕਾਦ ਕਰਦੇ ਨੇ, ਅਗਰ ਸਾਡੇ ਚੇਅਰਮੈਨ ਸਾਹਿਬ ਮੁਹਤਰਮ ਮੀਆਂ ਨਜ਼ਰ ਸਾਹਿਬ ਖੁੱਲੀ ਕਚਹਿਰੀ ਕਦੀ ਮਹੀਨੇ 'ਚ ਇੱਕ ਦਫਾ ਉਹਦਾ ਇਨਕਾਦ ਕਰ ਲੈਣ ਤੇ ਇਹ ਸਈਦ ਅਹਿਮਦ ਬਾਬਰ ਲੰਗੜਿਆਲ ਦਾ ਜਿਹੜਾ ਰਿਹਾਇਸ਼ਗਾਹ ਦਾ ਫਰੰਟ ਕਾਫੀ ਉਹ ਵੀ ਹਾਜ਼ਰ ਹੈ, ਅਗਰ ਉੱਥੇ ਮੁਨੱਕਦ ਕਰਨਾ ਚਾਹਣ ਉਹਦੀ ਵੀ ਅਸੀਂ ਅਨਾਉਂਸਮੈਂਟ ਮੀਡੀਆ 'ਤੇ ਕਰ ਦਾਂਗੇ, ਜਾਂ ਅਗਰ ਨਵੇਂ ਦਲਦਗੜੇ ਕਿਤੇ ਕਰਨਾ ਚਾਹਣ ਤਾਂ ਉਹਦੀ ਵੀ ਅਨਾਉਂਸਮੈਂਟ ਕਰ ਦਿਆਂਗੇ ਤਾਂ ਕਿ ਪਬਲਿਕ ਤੱਕ ਪਹੁੰਚ ਜੇ ਕਿ ਇਸ ਦਿਨ ਇਸ ਟਾਈਮ ਤੇ ਸਾਡੇ ਜਿਹੜੇ ਚੇਅਰਮੈਨ ਯੂਨੀਅਨ ਕੌਂਸਲ ਦੇ ਉਹ ਖੁੱਲੀ ਕਚਹਿਰੀ ਮੁਨੱਕਦ ਕਰਨਗੇ ਤੇ ਜਿਹੜੇ ਅਦਾਲਤਗੜ੍ਹ ਯੂਨੀਅਨ ਕੌਂਸਲ ਦੇ ਮਸਾਇਲ ਨੇ, ਭਾਬੜਿਆਂ ਵਾਲਾ, ਧੰਨੇ, ਗੰਜਿਆਂ ਵਾਲੀ, ਧੱਤਲ, ਨਿਆ ਦਲਦਗੜਾ, ਪੁਰਾਣਾ ਦਲਦਗੜਾ, ਇਹਨਾਂ ਸਾਰੇ ਇਲਾਕਿਆਂ ਦੇ ਜਿਹੜੇ ਕੋਈ ਮਸਾਇਲ ਨੇ ਆਪਣੇ ਆਪਣੇ ਉਹ ਲਿਆ ਕੇ ਤੇ ਚੇਅਰਮੈਨ ਸਾਹਿਬ ਦੇ ਜਿਹੜਾ ਨਾ ਨੋਟਿਸ ਲਿਆਂਦੇ ਜਾਣ। ਔਰ ਸਾਨੂੰ ਚਾਹੀਦਾ ਹੈ ਕਿ ਇੱਕ ਇਹੋ ਜਿਹਾ ਇਤਫਾਕ ਔਰ ਇਤਿਹਾਦ ਅਦਾਲਤਗੜ੍ਹ ਦਾ ਪੈਦਾ ਕਰੀਏ ਕਿ 8 ਫਰਵਰੀ ਨੂੰ ਇਲੈਕਸ਼ਨ ਦੀ ਆਮਦ ਹੈ ਔਰ ਉਹ ਜਿਹੜਾ ਨਾ ਇਲੈਕਸ਼ਨ ਦਾ ਜਿਹੜਾ ਦੰਗਲ ਮੁਨੱਕਦ ਹੋਣ ਜਾ ਰਿਹਾ ਹੈ 8 ਫਰਵਰੀ ਨੂੰ, ਉਹਦੇ ਵਿੱਚ ਜਿਹੜੇ MPs MNAs ਆਉਣ, ਸਾਡੀ ਯੂਨੀਅਨ ਕੌਂਸਲ ਦੇ ਜਿਹੜੇ ਅੱਗੇ ਸਰਕਰਦਾ ਅਹਬਾਬ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਮਸਾਇਲ ਕੀ ਨੇ, ਆਵਾਮ ਦੇ ਕੀ ਮਸਾਇਲ ਨੇ। ਇਹਨਾਂ ਨੂੰ ਕਹਿੰਦੇ ਨੇ ਗਰਾਊਂਡ ਰਿਐਲਿਟੀਜ਼, ਕਿ ਯਾਨੀ ਹੋ ਸਕਦਾ ਉਹਨਾਂ ਦੇ ਜ਼ਿਹਨ 'ਚ ਵੀ ਆਪਣੇ 'ਚ ਕੋਈ ਮਸਾਇਲ ਹੋਣਗੇ, ਸਾਡੇ ਇਹ ਮਸਾਇਲ ਨੇ, ਲੇਕਿਨ ਅਗਰ 1-2 ਦਫਾ ਖੁੱਲੀ ਕਚਹਿਰੀ ਦਾ ਇਨਕਾਰ ਕਰ ਦਿੱਤਾ ਜਾਏਗਾ ਤੇ ਹੋਰ ਮਜ਼ੀਦ ਜਿਹੜਾ ਨਾ ਹਰ ਇਲਾਕੇ ਦੇ ਮਸਾਇਲ ਜਿਹੜੇ ਨਾ ਉਹ ਯੂਨੀਅਨ ਕੌਂਸਲ ਦੇ ਜਿਹੜੇ ਮੈਂਬਰਾਂ ਨੇ ਉਹਨਾਂ ਤੱਕ ਪਹੁੰਚ ਜਾਣਗੇ, ਤਾਂ ਕਿ ਫਿਰ ਜਦੋਂ ਅੱਗੋਂ ਕੌਮੀ ਔਰ ਸੂਬਾਈ ਅਸੈਂਬਲੀ ਦੇ ਇਲੈਕਸ਼ਨ ਆਉਣੇ ਨੇ ਤੇ ਅਸੀਂ ਆਪਣਾ ਇੱਕ ਏਜੰਡਾ ਪੇਸ਼ ਕਰ ਸਕੀਏ ਉਹਨਾਂ ਦੇ ਸਾਹਮਣੇ ਕਿ ਸਾਡੇ ਇਹ ਮਸਾਇਲ ਨੇ ਔਰ ਜਿੰਨੇ ਇਹਨਾਂ ਨੂੰ ਹੱਲ ਕਰਨਾ ਉਹਨਾਂ ਨੂੰ ਅਦਾਲਤਗੜ੍ਹ ਯੂਨੀਅਨ ਕੌਂਸਲ ਦੇ ਜਿਹੜੇ ਵੋਟ ਨੇ ਇਨਸ਼ਾਅੱਲਾ ਮਿਲਣਗੇ। ਤੇ ਇਹ 1-2 ਭਾਈ ਪਰਵੇਜ਼ ਸਾਹਿਬ ਦੀਆਂ ਗੱਲਾਂ ਹਨ। ਆਵਾਮ ਪਾਕਿਸਤਾਨ ਦਾ ਹਰ ਸ਼ਹਿਰੀ ਉਹਦਾ ਹੱਕ ਹੈ ਕਿ ਉਹਦੇ ਦਿਲ 'ਚ ਜਿਹੜੀ ਵੀ ਕੋਈ ਗੱਲ ਹੈ ਉਹ ਉਠਾ ਸਕਦਾ ਆਪਣੀ ਆਵਾਜ਼, ਔਰ ਸਈਦ ਅਹਿਮਦ ਬਾਬਰ ਲੰਗੜਿਆਲ ਦਾ ਪਲੇਟਫਾਰਮ ਜਿਹੜਾ ਚੈਨਲ ਦਾ ਉਹ ਹਾਜ਼ਰ ਹੈ ਤੁਹਾਡੇ ਵਾਸਤੇ। ਤੁਹਾਡੇ ਵੀ ਅਗਰ ਕੋਈ ਮੁਹੱਲੇ ਦਾ ਮਸਲਾ ਹੈ ਜਾਂ ਕੋਈ ਐਸੀ ਚੀਜ਼ ਹੈ ਜਿਹੜੀ ਤੁਸੀਂ ਅੰਦਰ ਹੀ ਅੰਦਰ ਕੁੜਦੇ ਰਹਿੰਦੇ ਔਰ ਕਿਸੇ ਨਾਲ ਗੱਲ ਨਹੀਂ ਕਰਦੇ, ਤੁਸੀਂ ਸਰ ਮੈਨੂੰ ਕਾਲ ਕਰੋ, ਮੈਂ ਤੁਹਾਡਾ ਜਾਇਜ਼ ਮਸਲਾ, ਰੀਜ਼ਨੇਬਲ ਮਸਲਾ ਜਿਹਦੇ ਵਿੱਚ ਆਪਣੀ ਜ਼ਾਤੀ ਨਾ ਹੋਵੇ ਉਹ ਇਨਸ਼ਾਅੱਲਾ ਤਾਲਾ ਹੁਕਾਮੇ ਵਾਲਾ ਤੱਕ ਜ਼ਰੂਰ ਪਹੁੰਚਾਵਾਂਗਾ। ਮੇਰਾ ਨੰਬਰ ਹੈ ਜੀ 0343679201। ਇਸ ਨੰਬਰ ਤੇ ਤੁਸੀਂ ਕੰਟੈਕਟ ਕਰੋ ਮੇਰੇ ਨਾਲ ਔਰ ਤੁਹਾਡਾ ਮੈਂ ਮਸਲਾ ਸੁਣਾਂਗਾ। ਅਗਰ ਵਾਕਈ ਜਾਇਜ਼ ਹੈ, ਜਿਵੇਂ ਇਹਨਾਂ ਦੇ 2 ਹੀ ਮਸਾਇਲ ਜਿਹੜੇ ਨੇ ਜਾਂ 2-3 ਗੱਲਾਂ ਕੀਤੀਆਂ ਬੜੀਆਂ ਜਾਇਜ਼ ਗੱਲਾਂ ਨੇ, ਮੈਂ ਵੀ ਇਹਨਾਂ ਨਾਲ ਐਗਰੀ ਹਾਂ, ਬਲਕਿ ਜਿਹੜਾ ਸਫਾਈ ਵਾਲਾ ਮਾਮਲਾ ਉਹਦੇ ਤੇ ਪੂਰਾ ਪੁਰਾਣਾ ਦਲਦਗੜਾ ਇਹਨਾਂ ਦੇ ਨਾਲ ਹੈ ਤੇ ਉਹ ਸਾਨੂੰ ਵਾਕਈ ਵਜ਼ਾਹਤ ਚਾਹੀਦੀ ਹੈ। ਤੇ ਮੈਂ ਉਮੀਦ ਕਰਾਂਗਾ ਕਿ ਮੇਰੇ ਨਾਲ ਕੋਈ ਨਾ ਕੋਈ ਯੂਨੀਅਨ ਕੌਂਸਲ ਦਾ ਕੋਈ ਮੈਂਬਰ ਜਾਂ ਕੋਈ
ਜਿਹੜਾ ਕੋਈ ਵੀ ਉਸ ਪੈਨਲ ਦਾ ਬੰਦਾ ਮੇਰੇ ਨਾਲ ਰਾਬਤਾ ਕਰੇਗਾ ਔਰ ਇਹਦੀ ਇਨਸ਼ਾਅੱਲਾ ਵਜ਼ਾਹਤ ਦੇਗਾ ਕਿ ਪੁਰਾਣੇ ਦਲਤ ਜਿਹੜੇ ਉਹ ਖਾਕ ਰੂਪ ਕਿਉਂ ਨਹੀਂ ਆ ਰਹੇ, ਕਿਉਂਕਿ ਸਾਡੀਆਂ ਵੀ ਰੋਡ ਦੇ ਉੱਤੇ ਦੁਕਾਨਾਂ ਨਹੀਂ, ਉਹਦਾ ਮੈਂ ਖੁਦ ਆਪਣੀ ਹੱਥੀਂ ਟੈਕਸ ਪੇ ਕੀਤਾ ਔਰ ਉਹਦੀ ਰਸੀਦ ਸਾਰੇ ਡਾਕੂਮੈਂਟਸ ਮੇਰੇ ਕੋਲ, ਹਾਂ ਸਾਰੇ ਡਾਕੂਮੈਂਟਸ ਮੇਰੇ ਕੋਲ ਵੀ ਮੌਜੂਦ ਨੇ। ਤੇ ਜਦੋਂ ਅਸੀਂ ਟੈਕਸ ਪੇ ਕਰ ਰਹੇ ਹਾਂ, ਕਮੇਟੀ 'ਚ ਆ ਰਹੇ ਹਾਂ, ਤੇ ਫਿਰ ਇਕੁਅਲ ਸਲੂਕ ਹੋਣਾ ਚਾਹੀਦਾ ਨਵੇਂ ਦਲਤਗੜੇ ਔਰ ਪੁਰਾਣੇ ਨਾਲ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬੜੀ ਮਿਹਰਬਾਨੀ, ਸ਼ੁਕਰੀਆ।